ਜਿਹੜੇ ਆਰਮੀ ਦੇ ਵਿੱਚ ਹੈਲਮਟ ਲਿਆਂਦੇ ਜਾ ਰਹੇ ਸੀਗੇ, ਐਸਜੀਪੀਸੀ ਨੇ ਇਹਨਾਂ ਹੈਲਮਟਾਂ ਨੂੰ ਰੱਦ ਕੀਤਾ ਜੀ। ਹਾਂਜੀ, ਦੇਖੋ ਗੱਲ ਇਹ ਹੈ ਕਿ ਇਹ ਹੈਲਮਟਾਂ ਵਾਲਾ ਕੰਮ ਜਿਹੜਾ ਸੀਗਾ ਉਹ ਅੱਜ ਤੋਂ ਸਾਲ ਸਵਾ ਸਾਲ ਪਹਿਲਾਂ ਆ ਗਿਆ ਸੀਗਾ। ਜੀ। ਪਹਿਲਾਂ ਤਾਂ ਕਿਸੇ ਨੇ ਗੌਰ ਹੀ ਨਹੀਂ ਕੀਤੀ, ਤਾਂ ਜਦੋਂ ਇਹਨਾਂ ਨੇ ਪਰਚੇਸ ਕਰ ਲਏ, ਫਿਰ ਉਸ ਤੋਂ ਬਾਅਦ ਜਥੇਦਾਰ ਜੀ ਦਾ ਬਿਆਨ ਆਉਂਦਾ, ਉਸ ਤੋਂ ਬਾਅਦ ਇਹ ਚਰਚਾ ਚੱਲਦੀ ਹੈ। ਤਾਂ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ, ਬਹੁਤ ਸਾਰੇ ਜਿਹੜੇ ਆਰਮੀ ਦੇ ਰਿਟਾਇਰਡ ਅਧਿਕਾਰੀ ਆ, ਬਹੁਤ ਸਾਰੇ ਲੋਕਾਂ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਸੀਗੀ। ਜੀ। ਤਾਂ ਹੁਣ ਕਿਉਂਕਿ ਦੇਖੋ ਮਾਮਲਾ ਜਿਹੜਾ ਹੈ ਉਹ ਬੜਾ ਧਾਰਮਿਕ ਗੁੰਝਲ ਦੇ ਵਿੱਚ ਫਸਿਆ ਹੋਇਆ ਹੈ। ਵੈਸੇ ਗੁੰਝਲ ਤਾਂ ਹੈ ਨਹੀਂ, ਪਰ ਗੱਲ ਇਹ ਹੈ ਕਿ ਅਸਹਿਮਤੀ ਦੇ ਵਿੱਚ ਫਸਿਆ ਹੋਇਆ ਹੈ। ਤਾਂ ਐਸਜੀਪੀਸੀ ਨੂੰ ਜਿੱਦਾਂ ਕਹਿ ਲਓ ਕਿ ਮੌਕਾ ਦਿੱਤਾ ਗਿਆ ਸੀਗਾ, ਘੱਟ ਗਿਣਤੀ ਕਮਿਸ਼ਨ ਹੈ ਜਿਹੜਾ, ਕਿ ਤੁਸੀਂ ਆਓ ਸਾਡੇ ਨਾਲ ਕੋਈ ਗੱਲਬਾਤ ਕਰੋ। ਇਹਨਾਂ ਦਾ ਜਿਹੜਾ ਵਫਦ ਗਿਆ ਹੈ, ਇਹਨਾਂ ਨੇ ਬਾਹਰ ਆ ਕੇ ਦੋ ਟੁਕ ਗੱਲ ਕਹੀ ਹੈ ਕਿ ਵੇਖੋ ਅਸੀਂ ਸਿੱਧਾ ਤੇ ਸਪਸ਼ਟ ਆਪਣਾ ਸਟੈਂਡ ਜਿਹੜਾ ਕਲੀਅਰ ਕਰ ਦਿੱਤਾ ਹੈ ਕਿ ਇਸ ਮੁੱਦੇ ਤੇ ਕੋਈ ਗੱਲ ਨਹੀਂ ਹੋਏਗੀ। ਇਹ ਲੋਹ ਟੋਪ ਆ ਜਿਹੜਾ ਉਹ ਨਹੀਂ ਪਹਿਨਿਆ ਜਾ ਸਕਦਾ ਤੇ ਨਹੀਂ ਪਹਿਨਿਆ ਜਾ ਸਕਦਾ, ਬਸ ਗੱਲ ਖਤਮ। ਦੈਟਸ ਇਟ। ਤਾਂ ਹੁਣ ਜਿਹੜੇ ਇਕਬਾਲ ਸਿੰਘ ਲਾਲਪੁਰਾ ਇੱਥੋਂ ਹੀ ਪੰਜਾਬ ਦੇ ਵਿੱਚੋਂ ਹੀ ਨੇ, ਉਹ ਚੇਅਰਮੈਨ ਨੇ ਜਿਹੜੇ ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ, ਤਾਂ ਉਹ ਗੱਲ ਸਰਕਾਰ ਤੱਕ ਪਹੁੰਚਾਉਗੇ। ਵੈਸੇ ਹੁਣ ਤੁਸੀਂ ਦੇਖੋ ਕਿ ਪਹਿਲੀ ਗੱਲ ਤੇ ਇੱਕ ਠੀਕ ਆ, ਇਹਨੂੰ ਆਪਾਂ ਕਹਿ ਸਕਦੇ ਕਿ ਸਵੈਚਿਤ ਕੀਤਾ ਜਾ ਸਕਦਾ ਹੈ। ਜੇ ਕਿਸੇ ਨੇ ਪਾਉਣਾ ਹੋਵੇ ਤਾਂ ਪਾ ਸਕਦਾ, ਜੇ ਨਹੀਂ ਤਾਂ ਬਈ ਠੀਕ ਆ, ਕਿਸੇ ਸਿੱਖ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਦੂਜੀ ਗੱਲ ਹੈ ਕਿ ਚਲੋ ਉਹਦੇ ਤੇ ਵੀ ਹੋ ਸਕਦਾ ਸਹਿਮਤੀ ਜਿਹੜੀ ਉਹ ਚੱਲੇ। ਦੂਜੀ ਗੱਲ ਜਿਹੜੀ ਹੈ ਕਿ ਅੱਜ ਜੋ ਤੁਸੀਂ ਐਸਜੀਪੀਸੀ ਨੂੰ ਉੱਥੇ ਸੱਦ ਰਹੇ ਹੋ, ਸਾਰੀਆਂ ਗੱਲਾਂ ਕਰ ਰਹੇ ਹੋ, ਜਦੋਂ ਤੁਸੀਂ ਇਹ ਫੈਸਲਾ ਲੈਣ ਜਾ ਰਹੇ ਸੀਗੇ, ਜਦੋਂ ਤੁਸੀਂ ਇਹ ਫੈਸਲਾ ਬਣਾ ਰਹੇ ਸੀਗੇ, ਤੁਹਾਨੂੰ ਉਦੋਂ ਹੀ ਸਿੱਖ ਧਰਮ ਦੀਆਂ ਜਿਹੜੀਆਂ ਸੰਸਥਾਵਾਂ ਨੇ, ਜਿਹੜੇ ਹੋਰ ਇਹਨਾਂ ਦੇ ਲੀਡਰ ਨੇ, ਤੁਸੀਂ ਪਹਿਲਾਂ ਹੀ ਗੱਲ ਕਰ ਲਓ ਇਹਨਾਂ ਦੇ ਨਾਲ ਕਿ ਭਾਈ ਤੁਹਾਨੂੰ ਕੋਈ ਪ੍ਰੋਬਲਮ ਤੇ ਨਹੀਂ ਆਏਗੀ ਧਾਰਮਿਕ ਤੌਰ ਤੇ। ਤੇ ਇਹ ਤਾਂ ਸਭ ਨੂੰ ਪਤਾ ਹੈ ਨਾ, ਇਹ ਤਾਂ ਜਗ ਜ਼ਾਹਿਰ ਹੈ ਕਿ ਦਸਤਾਰ ਦੀ ਸਿੱਖ ਧਰਮ ਦੇ ਵਿੱਚ ਇੱਕ ਅਨਿਖੜਵੀਂ ਅਹਿਮੀਅਤ ਹੈ, ਉਹਨੂੰ ਨਿਖੇੜਿਆ ਨਹੀਂ ਜਾ ਸਕਦਾ। ਕੁਝ ਟਾਈਮ ਤਾਂ ਹੁੰਦੀਆਂ ਨਾ, ਉਹਨਾਂ ਦਾ ਬਦਲ ਹੋ ਸਕਦਾ ਹੈ, ਉਹਨਾਂ ਨੂੰ ਨਿਖੇੜ ਕੇ ਕੁਝ ਹੋਰ ਚੀਜ਼ਾਂ ਐਡ ਕੀਤੀਆਂ ਜਾ ਸਕਦੀਆਂ, ਤਾਂ ਕੁਝ ਚੀਜ਼ਾਂ ਹੁੰਦੀਆਂ ਅਨਿਖੜਵੀਆਂ, ਉਹਨਾਂ ਨੂੰ ਨਿਖੇੜਿਆ ਨਹੀਂ ਜਾ ਸਕਦਾ। ਸੋ ਖੈਰ ਇਸ ਮਾਮਲੇ ਦੇ ਵਿੱਚ ਹੁਣ ਦੇਖੋ ਕੀ ਹੁੰਦਾ। ਪਰ ਐਸਜੀਪੀਸੀ ਨੇ ਸਿੱਧੇ ਤੌਰ ਤੇ ਉਹ ਗੱਲ ਕਹੀ ਆ ਜਿਹੜੀ ਕਿ ਖੁਦ ਜਿਹੜੇ ਰਿਟਾਇਰਡ ਅਧਿਕਾਰੀ ਆ, ਮੌਜੂਦਾ ਵੀ ਨੇ ਕੁਝ, ਉਹ ਕਹਿ ਰਹੇ ਨੇ ਕਿ ਇਹ ਗਲਤ ਆ। ਸੋ ਅੱਗੇ ਸਿੱਖ ਸਾਬਤ ਕਰ ਚੁੱਕੇ ਆ ਕਿ ਠੀਕ ਹੈ, ਇਹਨਾਂ ਦੇ ਲੜਨ ਦੇ ਜਜ਼ਬੇ ਦੇ ਵਿੱਚ ਕਦੇ ਵੀ ਕੋਈ ਕਮੀ ਨਹੀਂ ਆਉਂਦੀ, ਚਾਹੇ ਉਹ ਫਸਟ ਵਰਲਡ ਵਾਰ ਹੈ, ਸੈਕੰਡ ਵਰਲਡ ਵਾਰ ਆ, ਹੋਰ ਜੰਗਾਂ ਨੇ। ਤਾਂ ਭਾਈ ਠੀਕ ਹੈ। ਹਾਂ, ਕੁਝ ਮੈਂ ਜਿਵੇਂ ਕਿਹਾ ਕਿ ਕੁਝ ਲੋਕ ਇਹ ਸੁਝਾਅ ਦੇ ਰਹੇ ਕਿ ਜੇ ਕੋਈ ਪਾਉਣਾ ਚਾਹੁੰਦਾ ਹੋਵੇ ਤਾਂ ਉਹਦੇ ਲਈ ਤੁਸੀਂ ਕਰ ਦਿਓ ਕਿ ਸਵੈਸ਼ਿਤ ਹੈ, ਪਰ ਜੇ ਤੁਸੀਂ ਇੱਕ ਸਾਰ ਕਰੋਗੇ ਤਾਂ ਇਹ ਗਲਤ ਹੈ।